ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 11 ਮਈ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਮੰਗਲਵਾਰ ਨੂੰ ਹੋਈਆਂ ਵੈਸਟ ਵਰਜੀਨੀਆ ਅਤੇ ਨਿਬਰਾਸਕਾ ਦੇ ਵਿੱਚ ਪ੍ਰਾਇਮਰੀਜ਼ ਦੇ ਰਿਜ਼ਲਟ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵੱਲੋਂ ਨਿਬਰਾਸਕਾ ਦੇ ਵਿੱਚ ਡੋਨਲਡ ਟਰੰਪ ਜੇਤੂ ਰਹੇ ਅਤੇ ਇਹਨਾਂ ਦੇ ਕੋਲ 36 ਦੇ ਵਿੱਚੋਂ 36 ਡੈਲੀਗੇਟ ਆਏ ਅਤੇ ਵੈਸਟ ਵਰਜੀਨੀਆ ਦੇ ਵਿੱਚ 34 ਡੈਲੀਗੇਟਸ ਦੇ ਵਿੱਚੋਂ ਡੋਨਲਡ ਟਰੰਪ ਦੇ ਕੋਲ 30 ਡੈਲੀਗੇਟਸ ਆਏ। ਇਹਨਾਂ ਦੋਨਾਂ ਹੀ ਸਟੇਟਸ ਦੇ ਵਿੱਚ ਭਾਰੀ ਜਿੱਤ ਦੇ ਨਾਲ ਡੋਨਲਡ ਟਰੰਪ ਦਾ ਕੁੱਲ ਡੈਲੀਗੇਟ ਦਾ ਅੰਕੜਾ 1134 ਦੇ ਉੱਤੇ ਪਹੁੰਚ ਗਿਆ ਹੈ ਅਤੇ ਹੁਣ ਉਹਨਾਂ ਨੂੰ ਸਿਰਫ 103 ਡੈਲੀਗੇਟ ਹੋਰ ਆਪਣੀ ਨੋਮੀਨੇਸ਼ਨ ਜਿੱਤਣ ਦੇ ਲਈ ਚਾਹੀਦੇ ਹਨ। ਬਾਕੀ ਦੋਨੇ ਉਮੀਦਵਾਰ ਟੈਡ ਕਰੂਜ਼ ਅਤੇ ਜੌਨ ਕੈਸਿਕ ਦੇ ਆਪਣੇ ਕੈਂਪੇਨ ਸਸਪੈਂਡ ਕਰਨ ਮਗਰੋਂ ਹੁਣ ਡੋਨਲਡ ਟਰੰਪ ਤਾਂ ਆਸਾਨੀ ਦੇ ਨਾਲ ਰਿਪਬਲਿਕਨ ਪਾਰਟੀ ਦੇ ਵਿੱਚ ਜੇਤੂ ਨਜ਼ਰ ਆ ਰਹੇ ਹਨ। ਪਰ ਉਧਰ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਬਰਨੀ ਸੈਂਡਰਸ ਨੇ ਇੱਕ ਵਾਰੀ ਫਿਰ ਹਿਲਰੀ ਕਲਿੰਟਨ ਨੂੰ ਵੈਸਟ ਵਰਜੀਨੀਆ ਦੇ ਵਿੱਚ ਮਾਤ ਦਿੱਤੀ ਹੈ। ਵੈਸਟ ਵਰਜੀਨੀਆ ਦੇ 29 ਡੈਲੀਗੇਟਸ ਦੇ ਵਿੱਚੋਂ ਬਰਨੀ ਸੈਂਡਰਸ ਜੇਤੂ ਰਹੇ ਤੇ ਇਹਨਾਂ ਦੇ ਕੋਲ 18 ਡੈਲੀਗੇਟਸ ਆਏ ਅਤੇ ਹਿਲਰੀ ਕਲਿੰਟਨ ਦੇ ਕੋਲ 11 ਡੈਲੀਗੇਟਸ ਆਏ। ਜਿਵੇਂ ਕਿ ਪਹਿਲਾਂ ਹੀ ਇੱਕ ਸਰਵੇ ਦੇ ਵਿੱਚ ਆਇਆ ਸੀ ਕਿ ਜੋ ਬਾਕੀ ਸਟੇਟਸ ਦੇ ਵਿੱਚ ਪ੍ਰਾਇਮਰੀਜ਼ ਰਹਿੰਦੀਆਂ ਹਨ ਉਹਨਾਂ ਦੇ ਵਿੱਚ ਜ਼ਿਆਦਾ ਪਲੜਾ ਬਰਨੀ ਸੈਂਡਰਸ ਦਾ ਭਾਰੀ ਹੈ। ਜੇ ਕੁੱਲ ਪਲੈਸਡ ਡੈਲੀਗੇਟਸ ਦੀ ਗੱਲ ਕਰੀਏ ਤਾਂ ਹਿਲਰੀ ਕਲਿੰਟਨ ਦੇ ਕੋਲ ਇਸ ਸਮੇਂ 1716 ਡੈਲੀਗੇਟ ਹਨ ਅਤੇ ਬਰਨੀ ਸੈਂਡਰਸ ਦੇ ਕੋਲ 1433 ਡੈਲੀਗੇਟਸ। ਪਰ ਸੁਪਰ ਡੈਲੀਗੇਟਸ ਬਰਨੀ ਸੈਂਡਰਸ ਦਾ ਖੇਡ ਵਿਗਾੜ ਸਕਦੇ ਹਨ, ਕਿਉਂਕਿ 524 ਸੁਪਰ ਡੈਲੀਗੇਟਸ ਦਾ ਸਮਰਥਨ ਹਿਲਰੀ ਕਲਿੰਟਨ ਦੇ ਨਾਲ ਹੈ ਅਤੇ ਬਰਨੀ ਸੈਂਡਰਸ ਦੇ ਕੋਲ ਸਿਰਫ 40 ਡੈਲੀਗੇਟਸ ਹਨ। ਜਿਨ੍ਹਾਂ ਪਲੈਸਡ ਡੈਲੀਗੇਟਸ ਅਤੇ ਸੁਪਰ ਡੈਲੀਗੇਟਸ ਨੂੰ ਮਿਲਾ ਦਈਏ ਤਾਂ ਹਿਲਰੀ ਕਲਿੰਟਨ ਦੇ ਕੋਲ 2240 ਡੈਲੀਗੇਟਸ ਹੁੰਦੇ ਹਨ ਅਤੇ ਬਰਨੀ ਸੈਂਡਰਸ ਦੇ ਕੋਲ 1473 ਡੈਲੀਗੇਟਸ। ਯਾਦ ਰਹੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਨੋਮੀਨੇਸ਼ਨ ਜਿੱਤਣ ਦੇ ਲਈ 2383 ਡੈਲੀਗੇਟਸ ਚਾਹੀਦੇ ਹੁੰਦੇ ਹਨ। ਬਰਨੀ ਸੈਂਡਰਸ ਨੂੰ ਨਾ ਸਿਰਫ ਜਿੱਤ ਜ਼ਰੂਰੀ ਹੈ ਬਲਕਿ ਵੱਡੇ ਅੰਤਰ ਦੇ ਨਾਲ ਜਿੱਤ ਉਹਨਾਂ ਨੂੰ ਬਾਕੀ ਸਟੇਟਸ ਦੇ ਵਿੱਚ ਚਾਹੀਦੀ ਹੈ ਜੇਕਰ ਉਹ ਹਿਲਰੀ ਕਲਿੰਟਨ ਦੇ ਮੁਕਾਬਲੇ ਦੇ ਵਿੱਚ ਆਉਣਾ ਚਾਹੁੰਦੇ ਹਨ। ਅਤੇ ਪਲੈਸਡ ਡੈਲੀਗੇਟਸ ਦੇ ਨਾਲ ਉਹਨਾਂ ਨੂੰ ਸੁਪਰ ਡੈਲੀਗੇਟਸ ਨੂੰ ਵੀ ਮਨਾਉਣ ਦੀ ਕੋਸ਼ਿਸ਼ ਜਾਰੀ ਰੱਖਣੀ ਹੋਵੇਗੀ, ਕਿਉਂਕਿ ਸੁਪਰ ਡੈਲੀਗੇਟਸ ਕਿਸੇ ਦਾ ਵੀ ਖੇਡ ਵਿਗਾੜ ਸਕਦੇ ਹਨ। ਉਪ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਦੇ ਲਈ ਖੁੱਲ੍ਹੇ ਤੌਰ ਦੇ ਉੱਤੇ ਹਿਲਰੀ ਕਲਿੰਟਨ ਦਾ ਸਮਰਥਨ ਕੀਤਾ ਹੈ। ਉਪ ਰਾਸ਼ਟਰਪਤੀ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਹਿਲਰੀ ਕਲਿੰਟਨ ਹੀ ਹੋਵੇਗੀ। ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਦੇ ਲਈ ਹਜੇ ਪ੍ਰਾਇਮਰੀ ਇਲੈਕਸ਼ਨ ਚੱਲ ਰਹੇ ਹਨ। ਇਸ ਜੋ ਬਾਈਡਨ ਦੀ ਇਹ ਬਹੁਤ ਹੀ ਮਹੱਤਵ ਰੱਖਦੀ ਹੈ। ਪਿਛਲੇ ਸਾਲ ਜੋ ਬਾਈਡਨ ਨੇ ਵੀ ਐਲਾਨ ਕੀਤਾ ਸੀ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਦੇ ਵਿੱਚ ਸ਼ਾਮਿਲ ਹੋਣਗੇ, ਪਰ ਹੁਣ ਉਹਨਾਂ ਨੇ ਆਪਣਾ ਸਮਰਥਨ ਹਿਲਰੀ ਕਲਿੰਟਨ ਨੂੰ ਦਿੱਤਾ ਹੈ। ਦੇਖਣ ਵਾਲਾ ਹੋਵੇਗਾ ਕਿ ਬਰਨੀ ਸੈਂਡਰਸ ਇਸ ਨੂੰ ਦੇਖਦੇ ਹੋਏ ਕੀ ਬਿਆਨ ਦਿੰਦੇ ਹਨ। ਉਧਰੋਂ ਹੀ ਹਿਲਰੀ ਕਲਿੰਟਨ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨਜ਼ਰ ਆ ਰਹੇ ਡੋਨਲਡ ਟਰੰਪ ਦੇ ਉੱਤੇ ਵੀ ਟੈਕਸ ਰਿਟਰਨ ਨੂੰ ਰਿਲੀਜ਼ ਨਾ ਕਰਨ ਦੇ ਉੱਤੇ ਸਖਤ ਟਿੱਪਣੀ ਕੀਤੀ ਹੈ। ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਕਿਸੇ ਵੀ ਰਾਸ਼ਟਰਪਤੀ ਦੀ ਚੋਣ ਲੜ ਰਹੇ ਉਮੀਦਵਾਰ ਨੂੰ ਆਪਣੀਆਂ ਟੈਕਸ ਰਿਟਰਨਸ ਪਬਲਿਕ ਕਰਨੀਆਂ ਚਾਹੀਦੀਆਂ ਹਨ। ਹਾਲਾਂਕਿ ਇਸ ਦੇ ਉੱਤੇ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਲੀਗਲ ਐਡਵਾਈਸ ਲੈ ਰਹੇ ਹਨ ਅਤੇ ਜਿੰਨਾ ਚਿਰ ਉਹ ਗਵਰਨਮੈਂਟ ਆਡਿਟ ਦੇ ਪ੍ਰੋਸੀਜਰ ਤੋਂ ਜਾਣੂ ਨਹੀਂ ਹੋ ਜਾਂਦੇ ਉਹ ਉਹਨਾਂ ਚਿਰ ਆਪਣੀਆਂ ਟੈਕਸ ਰਿਟਰਨਸ ਪਬਲਿਕ ਨਹੀਂ ਕਰਨਗੇ। ਜਦੋਂ ਹੀ ਆਡਿਟ ਪੂਰਾ ਹੋ ਗਿਆ ਉਸ ਤੋਂ ਬਾਅਦ ਉਹ ਨਾਲ ਦੀ ਨਾਲ ਹੀ ਆਪਣੀਆਂ ਟੈਕਸ ਰਿਟਰਨਸ ਪਬਲਿਕ ਕਰ ਦੇਣਗੇ। ਇਸੇ ਦੇ ਨਾਲ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਘਰ ਵਾਲੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੋਂ ਪੁੱਛਣ ਕਿ ਉਹਨਾਂ ਨੇ ਆਪਣੀਆਂ ਟੈਕਸ ਰਿਟਰਨਸ ਪਬਲਿਕ ਕੀਤੀਆਂ ਸਨ ਜਾਂ ਨਹੀਂ।
FBI ਦੇ ਡਾਇਰੈਕਟਰ ਜੇਮਸ ਕੋਮੇ ਨੇ ਕਿਹਾ ਹੈ ਕਿ ਉਹ ਹਿਲਰੀ ਕਲਿੰਟਨ ਦੇ ਈਮੇਲ ਵਾਲੇ ਮੁੱਦੇ ਦੇ ਉੱਤੇ ਚੱਲ ਰਹੀ ਜਾਂਚ ਦੇ ਕਾਰਨ ਕਾਫੀ ਦਬਾਅ ਮਹਿਸੂਸ ਕਰ ਰਹੇ ਹਨ। FBI ਡਾਇਰੈਕਟਰ ਜੇਮਸ ਕੋਮੇ ਨੇ ਕਿਹਾ ਕਿ ਉਹ ਬਿਲਕੁਲ ਨਜ਼ਦੀਕੀ ਦੇ ਨਾਲ ਇਸ ਕੇਸ ਨੂੰ ਦੇਖ ਰਹੇ ਹਨ ਅਤੇ ਇਸ ਕਰਕੇ ਉਹਨਾਂ ਦੇ ਉੱਤੇ ਕਾਫੀ ਭਾਰੀ ਦਬਾਅ ਹੈ, ਕਿਉਂਕਿ ਲਗਾਤਾਰ ਮੀਡੀਆ ਅਤੇ ਵਿਰੋਧੀ ਪਾਰਟੀਆਂ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ FBI ਵਾਈਟ ਹਾਊਸ ਦੇ ਇਸ਼ਾਰੇ ਦੇ ਉੱਤੇ ਚੱਲ ਰਹੀ ਹੈ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਜਾਂਚ ਡੈਮੋਕ੍ਰੈਟਿਕ ਪਾਰਟੀ ਦੀ ਹੋਣ ਵਾਲੀ ਕਨਵੈਨਸ਼ਨ ਤੋਂ ਪਹਿਲਾਂ ਪੂਰੀ ਹੋ ਜਾਵੇਗੀ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਹਜੇ ਇਹ ਜਾਂਚ ਚੱਲ ਰਹੀ ਹੈ ਤੇ ਇਸ ਦੇ ਉੱਤੇ ਕੋਈ ਵੀ ਡੈਡਲਾਈਨ ਨਹੀਂ ਹੈ ਕਿ ਇਹ ਕਦੋਂ ਤੱਕ ਪੂਰੀ ਕਰਨੀ ਹੈ। ਪੱਤਰਕਾਰਾਂ ਨੇ ਉਹਨਾਂ ਦੇ ਤੋਂ ਇਹ ਵੀ ਸਵਾਲ ਪੁੱਛਿਆ ਕਿ ਜੇਕਰ ਹਿਲਰੀ ਕਲਿੰਟਨ ਦੀ ਬਜਾਏ ਕੋਈ ਹੋਰ ਵਿਅਕਤੀ ਹੁੰਦਾ ਤਾਂ ਕੀ ਇਸ ਟਾਈਮ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਾ ਸੀ, ਤਾਂ ਇਸ ਦੇ ਉੱਤੇ FBI ਦੇ ਡਾਇਰੈਕਟਰ ਜੇਮਸ ਕੋਮੇ ਨੇ ਬੋਲਦੇ ਹੋਏ ਕਿਹਾ ਕਿ FBI ਜਾਂਚ ਦੇ ਵਿੱਚ ਕਿਸੇ ਦੇ ਲਈ ਕੋਈ ਵੀ ਸਪੈਸ਼ਲ ਰੂਲਸ ਨਹੀਂ ਹਨ ਅਤੇ ਉਹ ਨਿਰਪੱਖ ਹੋ ਕੇ ਸਾਰੇ ਮਾਮਲਿਆਂ ਦੇ ਉੱਤੇ ਜਾਂਚ ਕਰਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਉੱਤੇ ਰਾਜਨੀਤਿਕ ਦਬਾਅ ਨਹੀਂ ਹੈ ਤੇ ਉਹ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਜਾਂਚ ਕਰ ਰਹੇ ਹਨ। FBI ਡਾਇਰੈਕਟਰ ਜੇਮਸ ਕੋਮੇ ਨੇ ਆਈਸਿਸ ਦੇ ਮੁੱਦੇ ਦੇ ਉੱਤੇ ਬੋਲਦੇ ਹੋਏ ਵੀ ਕਿਹਾ ਕਿ ਆਈਸਿਸ ਦਾ ਪ੍ਰਭਾਵ ਹੁਣ ਹੌਲੀ-ਹੌਲੀ ਖਤਮ ਹੋ ਰਿਹਾ ਹੈ। ਜੇਮਸ ਕੋਮੇ ਨੇ ਕਿਹਾ ਕਿ ਪਿਛਲੇ ਸਾਲ ਘੱਟੋ-ਘੱਟ 10 ਅਮਰੀਕਨ ਇੱਕ ਮਹੀਨੇ ਦੇ ਵਿੱਚ ਆਈਸਿਸ ਜੁਆਇਨ ਕਰਨ ਦੇ ਲਈ ਮਿਡਲ ਈਸਟ ਦੇ ਵਿੱਚ ਟਰੈਵਲ ਕਰਦੇ ਸਨ, ਪਰ ਹੁਣ ਪਿਛਲੇ ਅਗਸਤ ਤੋਂ ਲੈ ਕੇ ਸਿਰਫ ਇੱਕ ਹੀ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿਸੇ ਅਮਰੀਕਨ ਨੇ ਇਹ ਕੋਸ਼ਿਸ਼ ਕੀਤੀ ਹੋਵੇ। ਉਹਨਾਂ ਨੇ ਸੋਸ਼ਲ ਮੀਡੀਆ ਵੈਬਸਾਈਟਸ ਫੇਸਬੁੱਕ WhatsApp ਵਰਗੀਆਂ ਐਪਲੀਕੇਸ਼ਨ ਦੇ ਉੱਤੇ ਵੀ ਬੋਲਦੇ ਹੋਏ ਕਿਹਾ ਕਿ ਇਹ ਸਾਰੀਆਂ ਹੀ ਐਪਲੀਕੇਸ਼ਨ ਜੋ ਕਿ ਇਨਕ੍ਰਿਪਟਡ ਕਮਿਊਨੀਕੇਸ਼ਨ ਦੇ ਨਾਲ ਮੈਸੇਜ ਭੇਜਦੀਆਂ ਹਨ, ਇਹਨਾਂ ਦੇ ਕਰਕੇ ਵੀ ਅੱਤਵਾਦੀ ਗਰੁੱਪ ਨੂੰ ਕਾਫੀ ਸਹਾਇਤਾ ਮਿਲਦੀ ਹੈ। ਪਰ ਉਹਨਾਂ ਨੇ ਕਿਹਾ ਕਿ FBI ਉਹਨਾਂ ਨੂੰ ਸੂਹ ਕਰਨ ਦਾ ਕੋਈ ਵੀ ਪਲਾਨ ਨਹੀਂ ਕਰ ਰਹੀ। ਇਰਾਕ ਦੀ ਰਾਜਧਾਨੀ ਬਗਦਾਦ ਦੇ ਵਿੱਚ ਹੋਏ ਤੀਹਰੇ ਬੰਬ ਧਮਾਕਿਆਂ ਦੇ ਵਿੱਚ ਘੱਟੋ-ਘੱਟ 86 ਲੋਕਾਂ ਦੀ ਮੌਤ ਹੋ ਗਈ ਹੈ। ਬਗਦਾਦ ਦੇ ਵਿੱਚ ਹੋਇਆ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸਰਕਾਰ ਰਾਜਨੀਤਿਕ ਸੰਕਟ ਦੇ ਨਾਲ ਘਿਰੀ ਹੋਈ ਹੈ ਅਤੇ ਕੁਝ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਸੰਕਟ ਨਾਲ ਆਈਸਿਸ ਦੇ ਵਿਰੁੱਧ ਲੜਾਈ ਕਮਜ਼ੋਰ ਪੈ ਸਕਦੀ ਹੈ। ਸਭ ਤੋਂ ਭਿਆਨਕ ਹਮਲਾ ਉੱਤਰੀ ਬਗਦਾਦ ਦੇ ਸ਼ੀਆ ਬਹੁਲ ਇਲਾਕਿਆਂ ਦੇ ਵਿੱਚ ਹੋਇਆ। ਅਧਿਕਾਰੀ ਨੇ ਦੱਸਿਆ ਕਿ ਸਵੇਰੇ ਤਕਰੀਬਨ 10 ਵਜੇ ਸਦਰ ਸਿਟੀ 'ਚ ਹੋਏ ਵਿਸਫੋਟ 'ਚ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ ਅਤੇ 82 ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਨਾਲ ਨੇੜੇ-ਤੇੜੇ ਦੀਆਂ ਦੁਕਾਨਾਂ ਦੇ ਵਿੱਚ ਅੱਗ ਲੱਗ ਗਈ ਅਤੇ ਉਹ ਮਲਬੇ ਦੇ ਵਿੱਚ ਤਬਦੀਲ ਹੋ ਗਈਆਂ। ਆਈਸਿਸ ਨੇ ਆਨਲਾਈਨ ਬਿਆਨ ਜਾਰੀ ਕਰਕੇ ਸਦਰ ਸ਼ਹਿਰ ਦੇ ਵਿੱਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਹੈ ਕਿ ਉਹ ਸੁਲੇਮਾਨ ਅਲ-ਸਨਾਰਿਜ ਨਾਮਕ ਹਮਲਾਵਰ ਨੇ ਧਮਾਕਾ ਕੀਤਾ। ਇੱਕ ਹੋਰ ਇਲਾਕੇ ਦੇ ਵਿੱਚ ਹੋਏ ਆਤਮਘਾਤੀ ਕਾਰ ਬੰਬ ਧਮਾਕੇ ਦੇ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਪੱਛਮੀ ਬਗਦਾਦ ਦਾ ਜਾਮੀਆ ਜ਼ਿਲ੍ਹੇ ਦੇ ਵਿੱਚ ਕਾਰ ਬੰਬ ਧਮਾਕਾ ਹੋਇਆ ਜਿਸ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਲੋਕ ਜ਼ਖਮੀ ਹੋ ਗਏ। ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਅਤੇ ਨਾਰਥ ਕੈਰੋਲਾਈਨਾ ਸਟੇਟ ਦੇ ਵਿਚਕਾਰ ਟਕਰਾਅ ਦੀ ਸਥਿਤੀ ਬਣ ਗਈ ਹੈ। ਨਾਰਥ ਕੈਰੋਲਾਈਨਾ ਦੇ ਸਟੇਟ ਦੇ ਕਾਨੂੰਨ ਦੇ ਤਹਿਤ ਪਬਲਿਕ ਵਾਸ਼ਰੂਮ ਦੇ ਵਿੱਚ ਟਰਾਂਸਜੈਂਡਰ ਦੇ ਲਈ ਪਾਬੰਦੀ ਲਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਓਬਾਮਾ ਪ੍ਰਸ਼ਾਸਨ ਅਤੇ ਸਟੇਟ ਪ੍ਰਸ਼ਾਸਨ ਦੇ ਵਿੱਚ ਭਾਰੀ ਟਕਰਾਅ ਵਾਲੀ ਹਾਲਤ ਬਣ ਗਈ ਹੈ। ਦੋਵੇਂ ਧਿਰਾਂ ਨੇ ਇੱਕ ਦੂਸਰੇ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਓਬਾਮਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਨੂੰਨ ਨਾਗਰਿਕ ਅਧਿਕਾਰਾਂ ਦਾ ਘਾਣ ਕਰ ਰਿਹਾ ਹੈ ਅਤੇ ਦੂਸਰੇ ਨਾਰਥ ਕੈਰੋਲਾਈਨਾ ਸਟੇਟ ਗਵਰਨਮੈਂਟ ਦਾ ਤਰਕ ਹੈ ਕਿ ਓਬਾਮਾ ਪ੍ਰਸ਼ਾਸਨ ਸਟੇਟ ਦੇ ਕਾਨੂੰਨ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ। ਇਸ ਕਾਨੂੰਨ ਨੂੰ ਪਾਸ ਕਰਨ ਮਗਰੋਂ ਅਮਰੀਕਾ ਦੇ ਵਿੱਚ ਨਾਰਥ ਕੈਰੋਲਾਈਨਾ ਇਹ ਪਹਿਲੀ ਸਟੇਟ ਬਣ ਗਈ ਹੈ ਜਿੱਥੇ ਪਬਲਿਕ ਬਿਲਡਿੰਗ ਦੇ ਵਿੱਚ ਸਕੂਲ, ਰੈਸਟ ਹਾਊਸ ਅਤੇ ਹੋਰ ਕਈ ਬਿਲਡਿੰਗ ਦੇ ਵਿੱਚ ਚੇਂਜਿੰਗ ਰੂਮ ਦੇ ਲਈ ਇੱਕ ਸਰਟੀਫਿਕੇਟ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵਿਅਕਤੀ ਦਾ ਜੈਂਡਰ ਲਿਖਿਆ ਹੋਵੇਗਾ ਅਤੇ ਜੋ ਉਸ ਬਰਥ ਸਰਟੀਫਿਕੇਟ ਦੇ ਵਿੱਚ ਉਸੇ ਜੈਂਡਰ ਦੇ ਹਿਸਾਬ ਦੇ ਨਾਲ ਹੀ ਐਂਟਰੀ ਕਰ ਸਕਦਾ ਹੈ। ਜੇਕਰ ਕਿਸੇ ਦਾ ਜੈਂਡਰ ਉਸ ਤੋਂ ਬਾਅਦ ਚੇਂਜ ਹੋਇਆ ਤਾਂ ਉਸ ਚੇਂਜਿੰਗ ਰੂਮ ਦੇ ਵਿੱਚ ਉਸ ਨੂੰ ਦਾਖਲਾ ਨਹੀਂ ਮਿਲੇਗਾ। ਨਿਊ ਜਰਸੀ ਦੇ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਵੱਲੋਂ ਬੱਚਿਆਂ ਨੂੰ ਪ੍ਰੇਰਿਤ ਕਰਨ ਦਾ ਇੱਕ ਨਵਾਂ ਨੁਸਖਾ ਸਾਹਮਣੇ ਆਇਆ ਹੈ। ਸਕੂਲ ਦੇ ਟੈਸਟ ਤੋਂ ਡਰਨ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਵਾਸਤੇ ਇੱਕ ਵੱਖਰਾ ਜਿਹਾ ਤਰੀਕਾ ਅਪਣਾਉਂਦੇ ਹੋਏ ਅਧਿਆਪਕ ਨੇ ਵਿਦਿਆਰਥੀਆਂ ਦੇ ਡੈਸਕ ਦੇ ਉੱਤੇ ਉਤਸ਼ਾਹ ਭਰਪੂਰ ਸੰਦੇਸ਼ ਲਿਖ ਦਿੱਤੇ ਤਾਂ ਕਿ ਉਹ ਬਿਨਾਂ ਡਰੇ ਇਮਤਿਹਾਨ ਦੇ ਸਕਣ। ਇਹ ਗੱਲ ਵੁਡਬਰੀ ਸਿਟੀ ਪਬਲਿਕ ਸਕੂਲ ਦੀ ਹੈ। ਜਦੋਂ ਬੱਚੇ ਸਵੇਰ ਨੂੰ ਸਕੂਲ ਦੇ ਵਿੱਚ ਇਮਤਿਹਾਨ ਦੇਣ ਦੇ ਲਈ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ ਕਿ ਸਾਰਿਆਂ ਦੇ ਡੈਸਕ ਦੇ ਉੱਤੇ ਸੰਦੇਸ਼ ਲਿਖਿਆ ਹੋਇਆ ਸੀ। ਇਸ ਸੰਦੇਸ਼ ਦੇ ਰਾਹੀਂ ਅਧਿਆਪਿਕਾ ਦੱਸਣਾ ਚਾਹੁੰਦੀ ਸੀ ਕਿ ਉਹ ਇਮਤਿਹਾਨ ਤੋਂ ਬਿਲਕੁਲ ਨਾ ਡਰਨ ਅਤੇ ਵਧੀਆ ਢੰਗ ਦੇ ਨਾਲ ਆਪਣੀ ਪ੍ਰੀਖਿਆ ਦੇਣ।
ਸੰਦੇਸ਼ ਕੁਝ ਇਸ ਪ੍ਰਕਾਰ ਲਿਖਿਆ ਸੀ, ਸਿੱਖ ਕੇ ਤੁਸੀਂ ਸੁਪਰਪਾਵਰ ਬਣ ਸਕਦੇ ਹੋ। ਇਸ ਦੇ ਲਈ ਯਾਦ ਰੱਖੋ ਕਿ ਕਦੇ ਵੀ ਰੁਕਣ ਯਤਨ ਨਾ ਕਰਨਾ ਅਤੇ ਕਦੇ ਵੀ ਆਪਣੇ ਦਿਮਾਗ ਨੂੰ ਵਿਕਸਿਤ ਹੋਣ ਤੋਂ ਨਾ ਰੋਕਣਾ ਅਤੇ ਆਪਣੀ ਸੋਚ ਨੂੰ ਬਦਲੋ। ਸਕੂਲ ਪ੍ਰਬੰਧਕਾਂ ਨੇ ਇਸ ਅਧਿਆਪਕਾ ਦੇ ਇਸ ਯਤਨਾਂ ਦੀ ਕਾਫੀ ਸ਼ਲਾਘਾ ਕੀਤੀ ਹੈ ਅਤੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਵੀ ਇਸ ਦੀ ਪੋਸਟ ਪਾਈ। ਇਸ ਸੰਦੇਸ਼ ਦਾ ਅਸਰ ਵੀ ਰੰਗ ਲੈ ਕੇ ਆਇਆ ਤੇ ਬੱਚਿਆਂ ਨੇ ਬਿਨਾਂ ਡਰੇ ਪ੍ਰੀਖਿਆ ਦਿੱਤੀ ਅਤੇ ਬਹੁਤ ਹੀ ਵਧੀਆ ਨੰਬਰਾਂ ਦੇ ਨਾਲ ਪਾਸ ਹੋਏ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਲੋ ਟੈਂਪਰੇਚਰ 55 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸਟਾਕਟਨ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਟ੍ਰੇਸੀ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਮੋਡੈਸਟੋ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਟਰਕੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਟਲ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਨਿਊਯਾਰਕ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 40 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 23 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 217 ਅੰਕਾਂ ਦੀ ਗਿਰਾਵਟ ਦੇ ਨਾਲ 17,711.12 ਤੇ ਬੰਦ ਹੋਇਆ। ਨੈਸਡੈਕ 49 ਅੰਕਾਂ ਦੀ ਗਿਰਾਵਟ ਦੇ ਨਾਲ 4,760.69 ਤੇ ਬੰਦ ਹੋਇਆ। S&P 19 ਅੰਕਾਂ ਦੀ ਗਿਰਾਵਟ ਦੇ ਨਾਲ 2,064.46 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 13 ਅੰਕਾਂ ਦੀ ਗਿਰਾਵਟ ਦੇ ਨਾਲ 21,224.32 ਤੇ ਬੰਦ ਹੋਇਆ ਜੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 66.57 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51.80 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 96.18 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 76.6 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 49.12 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45.40 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48.73 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 176.69 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 220.85 ਪੈਸੇ। ਸੋਨੇ ਦਾ ਰੇਟ $1277.85 ਪਰ ਆਉਂਸ ਰਿਹਾ ਅਤੇ ਚਾਂਦੀ $17.40 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।